ਪੰਜਾਬੀ ਰੇਡੀਓ ਜਿਵੇਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਘਰ ਕਾਰਾਂ ਹੈਲਥ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹੈਗੇ ਆ ਕਿਸਾਨਾਂ ਵੱਲੋਂ ਪੂਰੇ ਮੁਲਕ ਦੇ ਵਿੱਚ ਰੋਹ। ਇਹ ਰੋਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਕੱਲ ਫੈਲਿਆ ਔਰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਿਰਾਓ ਨੇ ਇੱਕ ਵਾਰੀ ਤਾਂ ਹਲਚਲ ਵੱਡੀ ਮੁਲਕ ਪੱਧਰ ਦੇ ਉੱਤੇ ਪੈਦਾ ਕਰ ਦਿੱਤੀ। ਬਹੁਤ ਸਾਰੇ ਲੋਕ ਹਾਲਾਂਕਿ ਜਿਹੜੇ ਉਹ ਤੱਤੇ ਖਿਆਲਾਂ ਵਾਲੇ ਨੇ, ਉਹ ਬੜਾ ਕੁਝ ਕਹਿੰਦੇ ਆ ਕਿ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਿਰਾਓ ਕਰਨ ਦੇ ਨਾਲ ਕੀ ਹੁੰਦਾ। ਇਹ ਇੱਕ ਪੱਖੋਂ ਜਿਹੜੀ ਉਹ ਸਿਆਣਪ ਕਹੀ ਜਾ ਸਕਦੀ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ, ਇਸ ਕਰਕੇ ਕਿ ਜੇ ਮੰਨ ਲਓ ਲਖੀਮਪੁਰ ਖੀਰੀ ਜਾਣ ਦਾ ਸੱਦਾ ਦਿੱਤਾ ਜਾਂਦਾ ਜਾਂ ਇੱਕਦਮ ਬੰਦ ਦਾ ਸੱਦਾ ਦੇ ਦਿੱਤਾ ਜਾਂਦਾ ਤਾਂ ਲੋਕਾਂ ਦੇ ਵਿੱਚ ਇੰਨਾ ਗੁੱਸਾ, ਕਿਸਾਨਾਂ ਨੂੰ ਛੱਡੋ, ਕਿਸਾਨਾਂ ਦੇ ਪਰਿਵਾਰਾਂ ਨੂੰ, ਆਮ ਲੋਕਾਂ ਦੇ ਵਿੱਚ ਇਸ ਘਟਨਾ ਦਾ ਬਹੁਤ ਜ਼ਿਆਦਾ ਗੁੱਸਾ ਉਹ ਮਨਾਇਆ ਜਾ ਰਿਹਾ। ਹੁਣ ਜਦੋਂ ਵੀਡੀਓ ਆ ਰਹੀਆਂ ਨੇ, ਖਾਸ ਤੌਰ ਦੇ ਉੱਤੇ ਇਹਦਾ ਰਿਐਕਸ਼ਨ ਤੁਸੀਂ ਦੇਖਣਾ ਹੈ ਹੋਰ ਵਧਣਾ। ਇਹ ਉਸ ਗੁੱਸੇ ਦੇ ਵਿੱਚ ਜੇ ਸੜਕਾਂ ਦੇ ਉੱਤੇ ਲੋਕ ਤੁਰ ਪੈਂਦੇ ਉਧਰ ਨੂੰ ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਟਕਰਾਓ ਹੋ ਜਾਣਾ ਸੀਗਾ। ਇਸ ਟਕਰਾਓ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਸਾਜ਼ਿਸ਼ ਨੂੰ ਸਮਝਣਾ ਪਊਗਾ ਜਿਹੜੀ ਕਿ ਦੰਗੇ ਕਰਵਾਉਣ ਵਾਲੇ ਪਾਸੇ ਨੂੰ ਸੀ। ਜਦੋਂ ਇੱਥੇ ਚੋਣਾਂ ਹੁੰਦੀਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ, ਤੇ ਘੱਟ ਕਿਤੇ ਚਾਂਸ ਤੁਸੀਂ ਦੇਖਿਆ ਹੋਊਗਾ ਕਿ ਦੰਗਿਆਂ ਤੋਂ ਬਿਨਾਂ ਹੋ ਜਾਣ। ਇਸ ਕਰਕੇ ਇਹਨੂੰ ਉਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖ ਕੇ ਚੱਲਣਾ ਪਊਗਾ। ਸਰਕਾਰ ਦੀ ਕੋਸ਼ਿਸ਼ ਪਹਿਲੇ ਦਿਨ ਤੋਂ ਇਹ ਰਹੀ ਆ ਕਿ ਇਹਨੂੰ ਹਿੰਸਕ ਬਣਾ ਦਿੱਤਾ ਜਾਵੇ, ਦੰਗੇ ਬਣਾ ਦਿੱਤੇ ਜਾਣ। ਜਿਹੜਾ ਇਹ ਅਜੇ ਮਿਸ਼ਰਾ ਜਿਹਦਾ ਮੁੰਡਾ ਜਿਹਨੇ ਗੱਡੀ ਚੜਾਈ ਆ, ਉਹਦਾ ਬਿਆਨ ਜਿਹੜਾ 25 ਸਤੰਬਰ ਦਾ ਹੈ ਉਹ ਸੁਣ ਲਓ, ਚਾਹੇ ਮਨੋਹਰ ਲਾਲ ਖੱਟੜ ਦਾ ਬਿਆਨ ਸੁਣ ਲਓ। ਦੋਨਾਂ ਦੇ ਦਿਮਾਗ ਦੀ ਮਾਨਸਿਕਤਾ ਇੱਕੋ ਆ, ਦੋਨੋਂ ਹਿੰਸਕ ਪ੍ਰਵਿਰਤੀ ਦੇ ਮਾਲਕ ਨੇ, ਦੋਨੋਂ ਭੜਕਾ ਰਹੇ ਆ ਕਿਉਂਕਿ ਡਿਊਟੀ ਇਸ ਚੀਜ਼ ਦੀ ਲੱਗੀ ਹੋਈ ਆ ਕਿ ਭੜਕਾਓ, ਭੜਕਾ ਕੇ ਲੋਕਾਂ ਨੂੰ ਸੜਕਾਂ ਤੇ ਲੈ ਆਓ, ਅੱਗੋਂ ਦੂਜੇ ਲੋਕਾਂ ਦੇ ਨਾਲ ਇਹਨਾਂ ਨੂੰ ਪੜਾ ਦਿਓ ਤੇ ਫਿਰ ਇਹ ਕਹਿ ਦਿਓ ਕਿ ਇਹ ਮੁੱਠੀ ਭਰ ਲੋਕ ਸਨ। ਜਿਹੋ ਜਿਹੀਆਂ ਗੱਲਾਂ ਸਾਹਮਣੇ ਲਿਆਂਦੀਆਂ ਗਈਆਂ ਉਥੋਂ ਕਿ ਜੀ ਉਹਦਾ ਸਬੰਧ ਤਾਂ ਬੱਬਰ ਖਾਲਸਾ ਦੇ ਨਾਲ ਹੈ, ਜਿਹੜਾ ਇਹ ਅਜੇ ਮਿਸ਼ਰਾ ਕਹਿ ਰਿਹਾ ਸੀ। ਉਹਨੇ ਕਿੱਥੋਂ ਇਹ ਰਿਪੋਰਟ ਹਾਸਲ ਕਰ ਲਈ ਕਿ ਉੱਥੇ ਬੱਬਰ ਖਾਲਸਾ ਵਾਲੇ ਬੈਠੇ ਸਨ ਜਾਂ ਉੱਥੇ ਉਹਨਾਂ ਦੇ ਵਿੱਚ ਸਨ? ਉਹ ਸਾਰੇ ਦੇ ਸਾਰੇ ਲੋਕਲ ਕਿਸਾਨ ਸਨ ਉੱਥੇ। ਉਹ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਜੀ ਭਿੰਡਰਾਂ ਵਾਲੇ ਦੀ ਫੋਟੋ ਵਾਲੀ ਟੀ-ਸ਼ਰਟ ਪਾਈ ਹੋਈ ਸੀ ਇੱਕ ਨੌਜਵਾਨ ਨੇ। ਇਹ ਕਿੱਥੇ ਪਾਬੰਦੀ ਲੱਗੀ ਹੋਈ ਆ? ਕਿਸੇ ਮੁਲਕ ਦੇ ਕਾਨੂੰਨ ਨੇ ਲਾਈ ਆ, ਸੁਪਰੀਮ ਕੋਰਟ ਨੇ ਲਾਈ ਆ, ਉੱਥੋਂ ਦੀ ਹਾਈ ਕੋਰਟ ਨੇ ਲਾਈ ਆ ਕਿ ਟੀ-ਸ਼ਰਟ ਦੇ ਉੱਤੇ ਜੇ ਭਿੰਡਰਾਂ ਵਾਲੇ ਦੀ ਫੋਟੋ ਹੈ ਤੇ ਉਹ ਟੀ-ਸ਼ਰਟ ਨਹੀਂ ਪਾਈ ਜਾ ਸਕਦੀ। ਕਿਹਨੇ ਪਾਬੰਦੀ ਇਹ ਲਾਈ ਆ? ਇਸ ਤਰ੍ਹਾਂ ਦੀ ਤਾਂ ਕੋਈ ਪਾਬੰਦੀ ਨਹੀਂ ਗੀ। ਮਤਲਬ ਕਿ ਭੜਕਾਉਣ ਦੇ ਕੋਸ਼ਿਸ਼ ਉਹ ਪੂਰੀ ਹਰ ਪੱਖੋਂ ਕੀਤੀ ਜਾ ਰਹੀ ਸੀ। ਇੱਥੇ ਜਿਹੜੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਬਾਕੀ ਸੂਬਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਹਨਾਂ ਦਫ਼ਤਰਾਂ ਦੇ ਬਾਹਰ ਆਪਣੀ ਭੜਾਸ ਕੱਢੀ ਉਦੋਂ ਤੱਕ ਜਦੋਂ ਤੱਕ ਦੁਪਹਿਰ ਤੱਕ ਸਮਝੌਤਾ ਨਹੀਂ ਹੋ ਗਿਆ ਲਖਮੀਰਪੁਰ ਖੀਰੀ ਵਾਲੇ ਜਿਹੜਾ ਉੱਥੇ ਜੋ ਕੁਝ ਵਾਪਰਿਆ ਉਹਨਾਂ ਦੇ ਨਾਲ। ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਤੋਂ ਬਾਅਦ ਦਿੱਤਾ ਜਾਊਗਾ ਜੀ। ਉਹ ਕੀ ਪ੍ਰੋਗਰਾਮ ਹੁੰਦਾ ਆ ਇਹਦੇ ਵਾਸਤੇ ਇੰਤਜ਼ਾਰ ਕਰਨਾ ਪਊਗਾ। ਪਰ ਇਸ ਜਿਹੜੀ ਘਟਨਾ ਵਾਪਰੀ ਆ ਇਹ ਇੰਨੀ ਦੁਖਦਾਈ ਆ ਕਿ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ ਆ, ਪਰ ਇਹ ਜ਼ਰੂਰ ਆ ਕਿ ਇਸ ਘਟਨਾ ਨੇ ਬਹੁਤ ਵੱਡਾ ਇੱਕ ਰੋਹ ਪੈਦਾ ਕਰ ਦਿੱਤਾ ਸਮੁੱਚੀ ਕਿਸਾਨੀ ਦੇ ਮਨ ਦੇ ਵਿੱਚ। ਪੂਰੇ ਮੁਲਕ ਦੇ ਵਿੱਚ ਜਿਹੜੀ ਸਮੁੱਚੀ ਕਿਸਾਨੀ, ਉਹਦੇ ਮਨਾਂ ਦੇ ਅੰਦਰ ਇਹ ਰੋਹ ਪੈਦਾ ਹੋ ਗਿਆ। ਔਰ ਇਹ
ਰੋਹ ਨੂੰ ਚੈਨਲਾਈਜ਼ ਕਿਵੇਂ ਕਰਨਾ ਜੀ, ਇਹ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਉੱਤੇ ਬਹੁਤਾ ਨਿਰਭਰ ਕਰਦਾ ਜੀ। ਪਰ ਬੇਸ਼ੱਕ ਜੋ ਕੁਛ ਮਰਜ਼ੀ ਹੋ ਗਿਆ, ਪਰ ਉਹ ਜਿਹੜੇ ਮਾਮਾ ਦੇ ਪੁੱਤ ਚਲ ਗਏ, ਪੈਸਿਆਂ ਨਾਲ ਤੋਲਣੇ ਬੜੇ ਹੀ ਮੁਸ਼ਕਿਲ ਹੋ ਗਏ। ਤੇ ਜਿਨ੍ਹਾਂ ਦੀ ਡੈਥ ਹੋਈ ਆ, ਸਰਕਾਰ ਕਹਿ ਰਹੀ ਆ ਕਿ ਉਹ ਤਾਂ ਦੰਗਾ ਹੋਇਆ। ਦੇਖੋ, ਇਹ ਦੰਗਲ ਕਹਿੰਦੇ ਆ ਕਿ ਦੰਗਲ ਕਰਾਉਂਦੇ ਸੀਗੇ ਉੱਥੇ, ਜਿਹੜਾ ਇਹ ਆਗੂ ਆ ਲਖੀਮਪੁਰ ਖੀਰੀ ਦੇ ਪਿੰਡ ਤਕੋਨੀਆ, ਜਿੱਥੇ ਇਹ ਹਾਦਸਾ ਵਾਪਰਿਆ। ਇੱਥੇ ਇਹ ਹਰ ਸਾਲ 2 ਅਕਤੂਬਰ ਨੂੰ ਦੰਗਲ ਕਰਾਉਂਦਾ ਹੈ। ਐਤਕੀ ਇਹ 3 ਅਕਤੂਬਰ ਨੂੰ ਹੋਣਾ ਸੀਗਾ, ਜਿੱਥੇ ਡਿਪਟੀ ਮੁੱਖ ਮੰਤਰੀ ਨੇ ਜਾਣਾ ਸੀਗਾ। 4 ਕਿਸਾਨ ਜ਼ਿੰਦਗੀ ਤੋਂ ਹਾਰ ਗਏ। ਜਿਹੜਾ ਪਹਿਲਾ ਕਿਸਾਨ ਜਿਹਦੀ ਮੌਤ ਹੁੰਦੀ ਆ, ਉਹਦੀ ਮੌਤ ਉਹਦੇ ਮੱਥੇ ਦੇ ਵਿੱਚ ਗੋਲੀ ਵੱਜਣ ਕਰਕੇ ਹੋਈ ਆ। ਇਹ ਗੋਲੀ ਕਿਹਨੇ ਮਾਰੀ ਆ, ਜਿਹੜੇ ਉੱਥੋਂ ਦੇ ਚਸ਼ਮਦੀਦ ਨੇ ਉਹ ਦੱਸਦੇ ਨੇ। ਜਿਹੜੀ ਇਹ ਕੁਝ ਵੀਡੀਓਜ਼ ਹੁਣ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ, ਕਿਉਂਕਿ ਲਖਮੀਰਪੁਰ ਖੀਰੀ ਦੇ ਵਿੱਚ ਜਾਂ ਉਹਦੇ ਉਸ ਨੇੜੇ ਤੇੜੇ ਦੇ ਏਰੀਏ ਵਿੱਚ ਅਜੇ ਵੀ ਇੰਟਰਨੈਟ ਨਹੀਂ ਖੋਲਿਆ ਗਿਆ। ਲਗਾਤਾਰ ਇੰਟਰਨੈਟ ਬੰਦ ਹੈ। ਲੋਕਾਂ ਦੇ ਉਹਨਾਂ ਦੇ ਫੋਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਨੇ। ਇਹ ਜਿਹੜਾ ਅਜੇ ਮਿਸ਼ਰਾ ਦਾ ਮੁੰਡਾ ਹੈ, ਉਹ ਇੱਕ ਗੱਡੀ ਦੇ ਉੱਤੇ ਬਾਰੀ ਖੋਲ ਕੇ ਖੜਾ, ਹੱਥ ਦੇ ਵਿੱਚ ਪਿਸਤੌਲ ਲੈ ਕੇ। ਇਹ ਉੱਥੋਂ ਦੇ ਚਸ਼ਮਦੀਦ ਦੱਸਦੇ ਨੇ। ਜੇ ਕੋਈ ਵੀ ਉਸ ਏਰੀਏ ਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਉਸ ਏਰੀਏ ਦੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ, ਜਿਹੜਾ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਦੀ ਲੋੜ ਆ ਇਸ ਵੇਲੇ, ਜਿਨ੍ਹਾਂ ਮੋਬਾਈਲਸ ਦੇ ਵਿੱਚ ਇਹ ਵੀਡੀਓ ਬਣੀਆਂ ਨੇ ਓਰੀਜਨਲ, ਉਹ ਮੋਬਾਈਲ ਸੰਭਾਲਣੇ ਚਾਹੀਦੇ ਆ ਤੁਰੰਤ। ਕਿਉਂਕਿ ਜਿਹੜੀ ਇਹ ਜੇ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ ਜਾਂ ਅੱਗੇ ਤੋਂ ਅੱਗੇ ਕਾਪੀ ਹੋ ਕੇ ਗਿਆ, ਉਹਦਾ ਕੋਈ ਮਤਲਬ ਨਹੀਂ ਰਹਿ ਜਾਣਾ ਜੀ। ਉਹ ਵੀਡੀਓ ਜਿਹੜੀ ਅਦਾਲਤ ਦੇ ਵਿੱਚ ਸਬੂਤ ਦੇ ਤੌਰ ਦੇ ਉੱਤੇ ਕੋਈ ਮਾਇਨੇ ਨਹੀਂ ਉਹਨੇ ਰੱਖਣਾ, ਜੇ ਕੋਈ ਵੀ ਇਹ ਸੁਨੇਹਾ ਉਹਨਾਂ ਤੱਕ ਪਹੁੰਚਾ ਸਕੇ। ਹੁਣ ਵੈਸੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈ, ਕਿਉਂਕਿ ਕੱਲ ਦੇ ਜਿਹੜੇ ਇੱਥੇ ਟੈਕਨੀਕਲ ਕੁਝ ਲੋਕ ਨੇ, ਜਿਹੜੇ ਕਾਨੂੰਨ ਦੇ ਬਹੁਤ ਜਾਣਕਾਰ ਨੇ, ਉਹ ਇਹ ਗੱਲ ਕਹਿ ਰਹੇ ਆ ਕਿ ਇਹ ਫੋਨ ਸੰਭਾਲੇ ਜਾਣੇ ਚਾਹੀਦੇ ਆ ਤੁਰੰਤ, ਜਿਨ੍ਹਾਂ ਦੇ ਵਿੱਚ ਇਹ ਵੀਡੀਓਜ਼ ਨੇ। ਕਿਉਂਕਿ ਇਹਦਾ ਇਨਸਾਫ ਮਿਲਣਾ ਇਸ ਕਰਕੇ ਜ਼ਰੂਰੀ ਆ ਕਿ ਮਾਪਿਆਂ ਨੇ ਆਪਣੇ ਪੁੱਤਾਂ ਨੂੰ ਇਸ ਕਰਕੇ ਇਸ ਸੰਘਰਸ਼ ਦੇ ਵਿੱਚ ਤੋਰਿਆ ਸੀਗਾ ਕਿ ਉਹ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨ, ਆਪਣੇ ਭਵਿੱਖ ਦੀ ਰਾਖੀ ਕਰਨ। ਉਹਨਾਂ ਨੂੰ ਥੋੜੀ ਪਤਾ ਸੀਗਾ ਕਿ ਮੌਤ ਉਹਨਾਂ ਦੇ ਘਰਾਂ ਦੇ ਅੰਦਰ ਜਬਰੀ ਆਣ ਵੜੂਗੀ। ਗਰੂਰ ਇਹਨਾਂ ਸਿਆਸਤ ਨੂੰ ਕਿ ਦੀਵਾਲੀ ਤੋਂ ਪਹਿਲਾਂ ਉਹਨੇ ਘਰਾਂ ਦੇ ਚਿਰਾਗ ਸਦਾ ਵਾਸਤੇ ਖਤਮ ਕਰ ਦਿੱਤੇ ਆ। ਇਹ ਲਖੀਮਪੁਰ ਖੀਰੀ ਦੇ ਵਿੱਚ ਮੌਤ ਦਾ ਸਨਾਟਾ ਹਰੇਕ ਦੇ ਮੂੰਹ ਦੇ ਉੱਤੋਂ ਪੜਿਆ ਜਾ ਸਕਦਾ। ਤਰਾਈ ਦੀ ਧਰਤੀ ਉਹਨੇ ਮੁਲਕ ਨੂੰ ਇੱਕ ਕਿਸਮ ਦੇ ਨਾਲ ਜਗਾਇਆ। ਇਹ ਜਿਹੜੇ ਬੁੱਝ ਗਏ ਚਿਰਾਗ ਨੇ, ਉਹਨਾਂ ਨੇ ਕਿਸਾਨੀ ਘੋਲ ਦੇ ਵਿੱਚ ਉਹ ਕੁਝ ਪਾ ਦਿੱਤਾ ਜਿਹਦਾ ਹੋ ਸਕਦਾ ਕਿ ਅੱਜ ਕਿਸੇ ਨੂੰ ਬਹੁਤੀ ਸਮਝ ਨਾ ਆਵੇ। ਆਉਂਦੇ ਸਮੇਂ ਦੇ ਦੌਰਾਨ ਜਦੋਂ ਇਤਿਹਾਸ ਲਿਖਿਆ ਜਾਊਗਾ, ਉਦੋਂ ਬਿਨਾਂ ਕਿਸੇ ਸ਼ੱਕ ਦੇ ਲਖੀਮਪੁਰ ਖੀਰੀ ਦਾ ਜ਼ਿਕਰ ਬਹੁਤ ਵੱਡੇ ਸਾਕੇ ਜਿਹੜੇ ਜਿਨ੍ਹਾਂ ਨੂੰ ਅੱਜ ਵੀ ਯਾਦ ਕਰਕੇ ਮਾਣ ਮਹਿਸੂਸ ਹੁੰਦਾ, ਉਹਨਾਂ ਦੇ ਵਿੱਚ ਇਹਦਾ ਉਸ ਕਿਸਮ ਦੇ ਨਾਲ ਜ਼ਿਕਰ ਹੋਊਗਾ। ਅਜੇ ਮਿਸ਼ਰਾ ਦਾ ਪੁੱਤ ਕਿਸਾਨਾਂ ਨੂੰ ਯਮਦੂਤ ਬਣ ਕੇ ਟੱਕਰਿਆ। ਉਹਦੀ ਤੇਜ਼ ਰਫ਼ਤਾਰ ਗੱਡੀ ਨੇ ਇਹਨਾਂ ਕਿਸਾਨਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ। ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਅਜੀਤ ਸਿੰਘ ਹੁਰੀ ਨੇ, ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਜੀ ਸਨ, ਉਹਨਾਂ ਨੇ ਵੱਡਾ ਇੱਕ ਕਿਸਾਨੀ ਸੰਘਰਸ਼ ਲੜਿਆ। ਉਸ ਕਿਸਾਨੀ ਸੰਘਰਸ਼ ਦੀ ਬਹੁਤ ਵੱਡੀ ਇੱਕ ਦੇਣ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ, ਜਿਹਨੂੰ ਪਗੜੀ ਸੰਭਾਲ ਜੱਟਾ ਲਹਿਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਬ੍ਰਿਟਿਸ਼ ਸਾਮਰਾਜ ਨੇ ਕਦੇ ਸੰਘਰਸ਼ ਕਰਦੇ ਲੋਕਾਂ ਦੇ ਉੱਤੇ ਇਉਂ ਗੱਡੀਆਂ ਨਹੀਂ ਚੜਾਈਆਂ ਸਨ। ਜ਼ੁਲਮ ਉਹਨਾਂ ਨੇ ਵੀ ਬਹੁਤ ਕੀਤੇ, ਪਰ ਮੌਜੂਦਾ ਸਰਕਾਰ ਉਹਨਾਂ ਸਾਰੇ ਜ਼ੁਲਮਾਂ ਨੂੰ ਪਿੱਛੇ ਛੱਡ ਗਈ ਹੈ। ਉਹ ਸਮੇਂ ਦੇ ਉੱਤੇ ਹੋਣ ਵਾਲੇ ਜ਼ੁਲਮ ਹੋਣ, ਕਿਤੇ 3 ਵੀਲਰਾਂ ਦੇ ਵਿੱਚ ਲਿਆ ਕੇ ਬੰਦੇ ਢੋ ਕੇ ਹਮਲੇ ਕਰਵਾਏ ਜਾਂਦੇ ਆ, ਕਦੇ ਪੱਥਰ ਮਰਵਾਏ ਜਾਂਦੇ ਆ, ਕਦੀ ਕੁਛ ਕੀਤਾ ਜਾਂਦਾ, ਕਦੇ ਕੁਛ ਕੀਤਾ ਜਾਂਦਾ। ਇਹ ਜੱਗੋਂ 13ਵੀਂ ਹੋ ਗਈ ਹੈ ਜੀ। ਇਸ ਤਰ੍ਹਾਂ ਕਦੀ ਕਿਸੇ ਨੇ ਨਹੀਂ ਸੀ ਸੋਚਿਆ। ਜਦੋਂ ਤੁਸੀਂ ਉਸ ਵੀਡੀਓ ਨੂੰ ਦੇਖਦੇ ਹੋ, ਸੱਚੀ ਪੁੱਛੋ ਤਾਂ ਉਹ ਵੀਡੀਓ ਦੇਖੀ ਨਹੀਂ ਜਾਂਦੀ। ਇੱਕ ਬਜ਼ੁਰਗ ਦੇ ਵਿੱਚ ਆ ਕੇ ਪਹਿਲਾਂ ਸਭ ਤੋਂ ਜੀਪ ਵੱਜਦੀ ਹੈ, ਉਹ ਬੋਨਟ ਦੇ ਉੱਤੇ ਡਿੱਗਦਾ, ਬੋਨਟ ਤੋਂ ਫਿਰ ਦੂਰ ਚੁੱਕ ਕੇ ਉਸ ਬਜ਼ੁਰਗ ਨੂੰ ਮਾਰਦੀ ਹੈ। ਇਸ ਬਜ਼ੁਰਗ ਦੀ ਮੌਤ ਹੋ ਗਈ ਹੋਈ ਹੈ ਇਸ ਹਾਦਸੇ ਦੇ ਵਿੱਚ। ਉਸ ਤੋਂ ਬਾਅਦ ਇੱਕ ਨੌਜਵਾਨ ਜਿਹੜਾ 22 ਸਾਲਾਂ ਦਾ, ਉਹਦੇ ਉੱਤੇ ਇਹ ਜੀਪ ਚੜ੍ਹਦੀ ਹੈ। ਯੂਪੀ ਦੇ ਤਰਾਈ ਖੇਤਰ ਦੇ ਵਿੱਚ ਜਿਹੜੇ ਕਿਸਾਨ ਗੰਨੇ ਦੀ ਖੇਤੀ ਕਰਦੇ ਆ, ਉੱਥੇ ਕਿਸਾਨੀ ਸੰਘਰਸ਼ ਨੇ ਹੁਣ ਨਵੇਂ
ਸੁਪਨੇ ਜਿਹੜੇ ਉਹ ਬੀਜੇ ਆ। ਤਰਾਈ ਦੀ ਮਿੱਟੀ ਨੂੰ ਕਿਸਾਨਾਂ ਨੇ ਪਸੀਨਾ ਵਹਾ ਕੇ ਸੋਨਾ ਬਣਾਇਆ, ਪਰ ਹੁਣ ਇਸ ਸੋਨੇ ਦੇ ਉੱਤੇ ਕਾਰਪੋਰੇਟਾਂ ਦੀ ਅੱਖ ਹੈ। ਤਾਂ ਹੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਕਿਸਾਨੀ ਸੰਘਰਸ਼ ਰੜਕਦਾ। ਪਿੰਡ ਚੌਖੜਾ ਦੇ ਕਿਸਾਨ ਗੰਨੇ ਦੇ ਭਾਅ ਲਈ ਲੜਦੇ ਸੀਗੇ, ਪਰ ਉਹਨਾਂ ਦੇ ਪਿੰਡ ਦਾ ਨੌਜਵਾਨ ਲਵਪ੍ਰੀਤ ਸਿੰਘ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਾ। 20 ਸਾਲਾਂ ਦਾ ਸੀ ਸਿਰਫ। ਮਾਪਿਆਂ ਨੇ ਖੇਤਾਂ ਦੀ ਜੰਗ ਕਿਸੇ ਸਿਰੇ ਲਾਉਣ ਲਈ ਪੁੱਤ ਨੂੰ ਕਿਸਾਨ ਮੋਰਚੇ ਦੇ ਵਿੱਚ ਭਰਤੀ ਕਰਵਾਇਆ ਸੀ। ਲਵਪ੍ਰੀਤ ਜਿਹਦੀ ਜਾਨ ਗਈ ਹੈ, ਉਹਨੇ ਮੋਰਚੇ ਨੂੰ ਪਿੱਠ ਨਹੀਂ ਲੱਗਣ ਦਿੱਤੀ। ਤਰਾਈ ਦਾ ਕਿਸਾਨ ਆਗੂ ਆ ਤੇਜਿੰਦਰ ਸਿੰਘ ਵਿਰਕ। ਇਹ ਇਸ ਜੀਪ ਚਲਾਉਣ ਵਾਲੇ ਜਿਹੜਾ ਕੇਂਦਰੀ ਆਗੂ ਆ ਉਹਦੇ ਮੁੰਡੇ ਦੇ ਨਿਸ਼ਾਨੇ ਦੇ ਉੱਤੇ ਸੀ, ਕਿਉਂਕਿ ਬਹੁਤ ਤਿੱਖਾ ਭਾਸ਼ਣ ਕਰਦਾ ਹੈ ਤੇਜਿੰਦਰ ਸਿੰਘ ਵਿਰਕ। ਉਹਨੂੰ ਥੱਲੇ ਲੈ ਲਿਆ ਜੀਪ ਦੇ, ਔਰ ਤੁਸੀਂ ਦੇਖੋ ਕਿ ਜਦੋਂ ਉਹਦੀ ਪਿੱਠ ਦੇ ਉੱਤੇ ਜੀਪ ਦਾ ਟਾਇਰ ਸੀ ਉਹ ਸਲਿੱਪ ਕਰਨ ਲੱਗ ਗਿਆ, ਅੱਗੇ ਨਹੀਂ ਸੀ ਜਾਂਦਾ। ਉਹ ਸਲਿੱਪ ਕਰਨ ਦੇ ਨਾਲ ਉਹਦੀ ਪੂਰੀ ਪਿੱਠ ਜਿਹੜੀ ਆ ਉਹ ਪੱਟੀ ਗਈ ਨੇ। ਬੁਰੇ ਹਾਲਾਤਾਂ ਦੇ ਵਿੱਚ ਪਹਿਲਾਂ ਉਹਨੂੰ ਰੁਦਰਪੁਰ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਮੁੜ ਕੇ ਉਹਨੂੰ ਗੁੜਗਾਉਂ ਦੇ ਵੇਦਾਂਤਾ ਹਸਪੀਟਲ ਦੇ ਵਿੱਚ ਲਿਆਂਦਾ ਗਿਆ। ਜ਼ਿੰਦਗੀ ਮੌਤ ਦੀ ਲੜਾਈ ਤੇਜਿੰਦਰ ਸਿੰਘ ਵਿਰਕ ਇਸ ਵੇਲੇ ਲੜ ਰਿਹਾ। ਬਹੁਤੇ ਲੋਕ ਦੱਸਦੇ ਆ ਕਿ ਵਿਰਕ ਨਿਸ਼ਾਨੇ ਦੇ ਉੱਤੇ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਘਰੋਂ ਘਰੀ ਜਾ ਕੇ ਕਿਸਾਨ ਮੋਰਚੇ ਦਾ ਸੁਨੇਹਾ ਵੀ ਲਾਉਂਦਾ ਤੇ ਥਾਂ ਥਾਂ ਦੇ ਉੱਤੇ ਇਕੱਠ ਵੀ ਕਰਦਾ। ਮਿੱਥ ਕੇ ਕੱਲੇ ਨੂੰ ਨਿਸ਼ਾਨਾ ਬਣਾ ਕੇ ਇਹ ਕਤਲ ਨੇ, ਇਹ ਇਰਾਦਾ ਕਤਲ ਜਿਵੇਂ ਉਹਦੇ ਵਿੱਚ ਆਉਂਦੇ ਨੇ, ਇਰਾਦਾ ਕਰਕੇ ਮਿੱਥ ਕੇ ਇਹ ਕਤਲ ਕੀਤੇ ਗਏ ਨੇ। ਸਿੱਧਮ ਸਿੱਧੇ ਕਤਲ ਨੇ, ਕੋਈ ਹਾਦਸਾ ਨਹੀਂ, ਡੰਡੇ ਮਾਰੇ, ਪੱਥਰ ਵਹਾਏ, ਉਹਦੇ ਵਿੱਚ ਬਿਲਕੁਲ ਕਲੀਅਰ ਹੈ। ਨਾ ਕਿਸੇ ਨੇ ਡੰਡਾ ਮਾਰਿਆ ਗੱਡੀ ਦੇ ਉੱਤੇ, ਨਾ ਕਿਸੇ ਨੇ ਪੱਥਰ ਮਾਰੇ। ਪਿੱਛੋਂ ਗੱਡੀ ਆਉਂਦੀ ਹੈ ਤੇਜ਼ ਰਫ਼ਤਾਰ ਦੇ ਵਿੱਚ ਤੇ ਇਹਨਾਂ ਕਿਸਾਨਾਂ ਦੇ ਉੱਤੇ ਮਿੱਥ ਕੇ ਚੜਾ ਦਿੱਤੀ ਜਾਂਦੀ ਆ ਵੀ ਇਹ ਆਪਣੇ ਘਰਾਂ ਨੂੰ ਮੁੜ ਜਾਣਗੇ। ਮੁਲਕ ਭਰ ਦੇ ਵਿੱਚ ਦਹਿਸ਼ਤ ਫੈਲ ਜਾਊਗੀ ਕਿ ਛੱਡ ਦਿਓ ਮੋਰਚਾ ਤੇ ਚਲੇ ਜਾਓ ਘਰਾਂ ਨੂੰ। ਪਰ ਇੱਥੇ 100 ਹੱਥ ਰੱਸਾ ਸਿਰੇ ਤੇ ਗੰਢ ਜਿਹੜਾ ਉਹ ਆ ਕਿ ਇਹ ਜਿਹੜੀ ਕਿਸਾਨੀ ਕੌਮ ਹੈ ਇਹ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ। ਇਹ ਤਾਂ ਜਿਉਂ-ਜਿਉਂ ਉਹਦੇ ਉੱਤੇ ਜ਼ੁਲਮ ਹੁੰਦੇ ਨੇ ਤਿਉਂ-ਤਿਉਂ ਉਹ ਹੋਰ ਜ਼ਿਆਦਾ ਸਟਰੋਂਗ ਹੋ ਕੇ ਉਹਦੇ ਵਿੱਚੋਂ ਨਿਕਲਦੀ ਹੈ ਜੀ। ਤੇ ਅੱਗੇ ਜਿਹੜਾ ਮੰਤਰੀ ਆ ਤੇ ਉਸਦੇ ਮੁੰਡੇ ਦੇ ਉੱਤੇ ਕੇਸ ਵੀ ਦਰਜ ਹੋਇਆ। ਬਿਲਕੁਲ ਜੀ, ਇਹ ਦੋਨਾਂ ਦੇ ਉੱਤੇ ਕੇਸ ਦਰਜ ਹੋ ਗਿਆ। ਐਕਚੁਅਲੀ ਇਹਨਾਂ ਨੇ ਜਿਹੜੇ ਕਿਸਾਨ ਸੀਗੇ, ਨਿਰਤਕ ਦੇਹਾਂ ਰੱਖ ਕੇ ਉਹਨਾਂ ਨੇ ਉੱਥੇ ਰੋਸ ਪ੍ਰਗਟ ਲਗਾਤਾਰ ਕੀਤਾ। ਰਾਤ ਨੂੰ ਜਿਹੜੀ ਕੱਲ ਦੀ ਰਾਤ ਸੀਗੀ ਉਹ ਬਹੁਤ ਔਖੀ ਲੰਘੀ ਇਹਨਾਂ ਕਿਸਾਨ ਧਿਰਾਂ ਦੀ। ਜੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਦਾ ਕੱਲ ਸਵੇਰ ਦਾ ਸਟੇਟਸ ਦੇਖੋ ਤਾਂ ਉਹਦੇ ਵਿੱਚ ਉਹਨਾਂ ਨੇ ਮੁਲਕ ਦੇ ਲੋਕਾਂ ਨੂੰ ਇਹ ਗੱਲ ਲਿਖੀ ਆ ਵੀ ਗੁੱਡ ਮਾਰਨਿੰਗ ਇੰਡੀਆ, ਉਮੀਦ ਹੈ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਸੁੱਤੇ ਹੋਵੋਗੇ, ਪਰ ਸਾਡੀ ਰਾਤ ਬਹੁਤ ਔਖੀ ਨਿਕਲੀ ਹੈ। ਉਹਨਾਂ ਲਿਖਿਆ ਕਿ ਅਸੀਂ ਲਾਸ਼ਾਂ ਦੀ ਰਾਖੀ ਕਰਦੇ ਰਹੇ ਉੱਥੇ, ਕਿਉਂਕਿ ਡਰ ਇਸ ਗੱਲ ਦਾ ਸੀਗਾ ਕਿ ਪ੍ਰਸ਼ਾਸਨ ਇਹ ਲਾਸ਼ਾਂ ਖੋਹ ਕੇ ਲੈ ਜਾਊਗਾ ਤੇ ਖੋਹ ਕੇ ਠੀਕ ਉਸੇ ਤਰੀਕੇ ਦੇ ਨਾਲ ਉਹ ਜਬਰੀ ਸੰਸਕਾਰ ਕਰ ਦੂਗਾ ਜਿਵੇਂ ਇੱਕ ਰੇਪ ਪੀੜਤ ਲੜਕੀ ਦਾ ਜਬਰੀ ਸੰਸਕਾਰ ਕਰ ਦਿੱਤਾ ਗਿਆ ਸੀ। ਇਹ ਲਾਸ਼ਾਂ ਦੀ ਰਾਖੀ ਪਹਿਲੀ ਵਾਰੀ ਹੁੰਦੀ ਲੋਕਾਂ ਨੇ ਵੇਖੀ। ਜਿਹੜਾ ਸਮਝੌਤਾ ਸੀ ਉਹ ਸਿਰੇ ਚੜਿਆ। 45 ਲੱਖ ਰੁਪਈਆ ਇਹਨਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਦੇ ਪਰਿਵਾਰ ਨੂੰ ਮਿਲੂਗਾ। 10 ਲੱਖ ਰੁਪਈਆ ਜ਼ਖਮੀਆਂ ਨੂੰ। ਮ੍ਰਿਤਕ ਪਰਿਵਾਰਾਂ ਦੇ ਵਿੱਚ ਘਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਮਿਲੂਗੀ। ਇਹ ਆਖਿਆ ਗਿਆ ਕਿ ਹਫ਼ਤੇ ਦਾ ਸਮਾਂ ਦਿੱਤਾ ਗਿਆ। ਇਹ ਭੋਗ ਤੱਕ ਸਮਾਂ ਹੈ ਸਰਕਾਰ ਦੇ ਕੋਲੇ। ਇਹ ਸਾਰਾ ਕੁਝ ਉਹਨੂੰ ਇੰਪਲੀਮੈਂਟ ਕਰਨਾ ਪਊਗਾ। ਨਹੀਂ ਮੰਨੂ ਤਾਂ ਭੋਗ ਦੇ ਮੌਕੇ ਦੇ ਉੱਤੇ ਲਖੀਮਪੁਰ ਖੇੜੀ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੋਊਗਾ। ਉੱਥੇ ਜੇਕਰ ਨਹੀਂ ਮੰਗਾਂ ਮੰਨੀਆਂ ਗਈਆਂ, ਜਿਹੜੀਆਂ ਹੋ ਤਾਂ ਗਿਆ ਸਮਝੌਤਾ, ਜੇ ਉਹ ਇੰਪਲੀਮੈਂਟ ਨਹੀਂ ਹੋਈਆਂ ਫਿਰ ਅਗਲਾ ਐਕਸ਼ਨ ਉੱਥੋਂ ਦਿੱਤਾ ਜਾਊਗਾ। ਜਿਹੜਾ ਇਹ ਅਜੇ ਮਿਸ਼ਰਾ ਹੈ, ਜੇ ਤੁਸੀਂ ਉਹਦਾ ਵੀਡੀਓ ਸੁਣਦੇ ਹੋ ਜਿਹੜਾ 25 ਸਤੰਬਰ ਦਾ, ਉਹਦੇ ਵਿੱਚ ਉਹ ਇੱਕ ਗੱਲ ਕਰਦਾ ਕਿ ਮੈਂ ਮੰਤਰੀ ਤੋਂ ਪਹਿਲਾਂ ਕੀ ਸੀ ਇਹ ਸਾਰੇ ਜਾਣਦੇ ਆ। ਜਦੋਂ ਕਿਸੇ ਨੂੰ ਮੰਤਰਾਲਾ ਛੱਡੋ, ਮੰਤਰਾਲੇ ਦੇ ਵਿੱਚ ਕਿਸੇ ਮਾਮਲੇ ਦੇ ਵਿੱਚ ਵਿਜ਼ਿਟ ਕਰਨ ਜਾਣਾ ਹੋਵੇ ਤੇ ਉਦੋਂ ਵੀ ਉਹਦੀ ਪੁਲਿਸ ਰਿਪੋਰਟ ਲਈ ਜਾਂਦੀ ਹੈ ਕਿ ਇਹ ਬੰਦੇ ਦਾ ਪਿਛੋਕੜ ਕਿਹੋ ਜਿਹਾ। ਮੰਤਰਾਲਾ ਦੇਣ ਲੱਗੇ ਕੋਈ ਰਿਪੋਰਟ ਹੀ ਨਹੀਂ ਲਈ ਗਈ ਕਿ ਇਹ ਬੰਦਾ ਕੌਣ ਹੈ। ਜੇ ਤੁਸੀਂ ਥੋੜਾ ਜਿਹਾ ਪਛਾਣ ਚੱਲ ਜਾਓ ਤੇ ਨਿਗਮ ਚੋਣਾਂ ਹੋਈਆਂ ਸੀ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਵਿੱਚ ਹਾਰ ਗਈ ਸੀ। ਹਾਲਾਂਕਿ ਇਹਨਾਂ ਨੇ ਨਿਗਮ ਦੇ ਵਿੱਚ ਪ੍ਰਧਾਨ ਜਬਰੀ ਬਣਾ ਲਏ। ਉਦੋਂ ਉਸ ਵੇਲੇ ਜਿਹੜੀਆਂ ਔਰਤਾਂ
ਜਿਨ੍ਹਾਂ ਦੀ ਬੇਪੱਤੀ ਕੀਤੀ ਗਈ ਸੀ, ਉਹਨਾਂ ਦੀਆਂ ਸਾੜੀਆਂ ਤੱਕ ਖੋਲ ਦਿੱਤੀਆਂ ਗਈਆਂ ਸੀ, ਉਹ ਲਖਮੀਰਪੁਰ ਖੀਰੀ ਦੇ ਵਿੱਚ ਹੀ ਹੋਇਆ ਸੀ। ਔਰ ਇਹ ਅਜੇ ਮਿਸ਼ਰਾ ਦੇ ਗੁੰਡੇ ਹੀ ਸਨ, ਇਹਦੇ ਇਲਾਕੇ ਦੇ ਵਿੱਚ ਹੋਇਆ ਸੀਗਾ ਜੋ ਕੁਝ ਹੋਇਆ ਸੀ। ਸ਼ਾਇਦ ਕਿਤੇ ਨਾ ਕਿਤੇ ਨਿਗਮ ਦੇ ਵਿੱਚ ਉਹਦੇ ਵੱਲੋਂ ਨਿਭਾਈ ਗਈ ਇਸ ਸੇਵਾ ਦੀ ਵਜ੍ਹਾ ਕਰਕੇ ਉਹਨੂੰ ਪਿਛਲੇ ਦਿਨੀ ਕੇਂਦਰੀ ਗ੍ਰਹਿ ਰਾਜ ਮੰਤਰੀ ਬਣਾਇਆ ਗਿਆ। ਹੁਣ ਸਵਾਲ ਇਹ ਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਅਹੁਦਾ ਬੜਾ ਵੱਡਾ, ਗ੍ਰਹਿ ਮੰਤਰੀ ਦੇ ਅੰਡਰ ਨੇ, ਇਹ ਅਮਿਤ ਸ਼ਾਹ ਹੋਰਾਂ ਦੇ ਅੰਡਰ ਨੇ। ਬੇਸ਼ੱਕ ਜਦੋਂ ਰਾਜ ਮੰਤਰੀ ਹੋ ਜਾਂਦਾ ਤੇ ਸਾਰਾ ਕੁਝ ਤਾਂ ਨਹੀਂ, ਪਰ ਉਹਦਾ ਐਕਸੈਸ ਹੈ, ਉਹਦਾ ਐਕਸੈਸ ਜਿੰਨੀਆਂ ਏਜੰਸੀਆਂ ਨੇ, ਚਾਹੇ ਉਹ CBI ਹੈ, NIA ਹੈ, IB ਹੈ, ਰॉ ਹੈ, ਜਿੰਨੀਆਂ ਵੀ, ਉਹਦਾ ਐਕਸੈਸ ਤਾਂ ਹੈ ਉੱਥੇ ਤੱਕ। ਉੱਥੇ ਤੁਸੀਂ ਉਸ ਬੰਦੇ ਨੂੰ ਲਿਜਾ ਕੇ ਬਿਠਾ ਦਿੱਤਾ, ਉੱਥੇ ਉਹਨੂੰ ਗੱਦੀ ਦਿੱਤੀ, ਜਿਹੜਾ ਇਹ ਕਹਿੰਦਾ ਕਿ ਸਾਰੇ ਜਾਣਦੇ ਆ ਕਿ ਮੈਂ ਮੰਤਰੀ ਬਣਨ ਤੋਂ ਪਹਿਲਾਂ ਕੀ ਸੀ, ਉਹ ਕੀ ਸੀ, ਉਹ ਨਹੀਂ ਪੂਰਾ ਕਰਦਾ ਉਸ ਖਾਲੀ ਥਾਂ ਨੂੰ, ਪਰ ਐਕਚੁਅਲੀ ਉਹਦੇ ਵਿੱਚ ਲਫ਼ਜ਼ ਆਉਂਦੇ ਉਹ ਗੁੰਡਾ ਸੀ। ਉਹ ਅੱਜ ਵੀ ਗੁੰਡਾ, ਗੁੰਡਿਆਂ ਵਾਲੀ ਉਹਦੀ ਭਾਸ਼ਾ ਹੈ। ਜਦੋਂ ਗੁੰਡੇ ਜਿਹੜੇ ਉਹ ਬੈਠੇ ਨੇ ਗੱਦੀਆਂ ਦੇ ਉੱਤੇ ਬਿਠਾ ਦਿੱਤੇ ਗਏ ਨੇ, ਤੇ ਉਹਨਾਂ ਤੋਂ ਇਹ ਐਕਸਪੈਕਟ ਕਰਨਾ ਕਿ ਉਹ ਆਮ ਲੋਕਾਂ ਦੀ ਸੁਣਨ, ਤੇ ਹੋ ਨਹੀਂ ਸਕਦਾ। ਜਿਹੜੇ ਕਈ 100 ਸਾਲ ਪਹਿਲਾਂ, 500 ਸਾਲ ਪਹਿਲਾਂ ਜਿਹੜਾ ਉਹ ਸਰਮ ਧਰਮ ਦੋਏ ਛਿਪ ਖਲੋਆ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਉਹ ਹਾਲਾਤ ਨੇ। ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਕਿਸੇ ਵਿਸ਼ਵ ਦੇ ਵਿੱਚ ਕਿਸੇ ਉਸ ਖਿਡਾਰੀ ਦੀ ਜਿਹੜੀ ਖੇਡ ਖੇਡੀ ਹੋਈ ਨਹੀਂ ਜਾਂਦੀ ਭਾਰਤ ਦੇ ਵਿੱਚ, ਉਹਦੇ ਵਾਸਤੇ ਵੀ ਪ੍ਰਧਾਨ ਮੰਤਰੀ ਦਾ ਟਵੀਟ ਆ ਜਾਂਦਾ, ਉਹਦੀ ਲੱਤ ਟੁੱਟ ਗਈ। ਇਹਨਾਂ ਮੌਤਾਂ ਦੇ ਉੱਤੇ ਕੋਈ ਟਵੀਟ ਨਹੀਂ ਆਉਂਦਾ। ਬੇਸ਼ਰਮੀ ਦੀ ਹੱਦ ਇਹ ਹੈ ਕਿ ਗੱਦੀਆਂ ਜਿਹੜੀਆਂ ਉਹ ਉਸੇ ਤਰੀਕੇ ਦੇ ਨਾਲ ਉਹਨਾਂ ਦੀਆਂ ਕਾਇਮ ਨੇ। ਹੁਣ ਤੱਕ ਉਹਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਣਾ ਚਾਹੀਦਾ ਸੀ। ਘੱਟੋ ਘੱਟ ਉਹਦੇ ਇਸ ਵੀਡੀਓ ਦੇ ਉੱਤੇ, ਜਿਹੜਾ 25 ਸਤੰਬਰ ਦਾ ਹੈ, ਜਦੋਂ ਇਹ ਕਹਿੰਦਾ ਕਿ ਮੇਰੇ ਬਾਰੇ ਸਾਰੇ ਜਾਣਦੇ ਨੇ ਕਿ ਮੰਤਰੀ ਬਣਨ ਤੋਂ ਪਹਿਲਾਂ ਮੈਂ ਕੀ ਸੀ, ਉਦੋਂ ਨਹੀਂ ਉਹਦਾ ਕੁਝ ਵੀ ਕੀਤਾ ਗਿਆ। ਹੁਣ ਉਹਦਾ ਮੁੰਡਾ ਇਹ ਜਿਹੜੀਆਂ ਉਹ ਸੌਹਾਂ ਖਾਧੀਆਂ ਨੇ, ਉਹ ਭੁੱਲ ਕੇ ਝੂਠ ਬੋਲੀ ਜਾ ਰਿਹਾ ਕਿ ਮੇਰਾ ਮੁੰਡਾ ਉੱਥੇ ਨਹੀਂ ਸੀ, ਜਦੋਂ ਕਿ ਜਿਹੜੀਆਂ ਹੁਣ ਵੀਡੀਓਜ਼ ਆਈਆਂ ਨੇ ਉਹਦੇ ਵਿੱਚ ਉਹ ਜੀਪ 'ਚ ਬੈਠਾ ਸ਼ਰੇਆਮ ਦਿਸ ਰਿਹਾ। ਬਿਲਕੁਲ ਜੀ, ਸਾਰਾ ਰਾਜ ਹੀ ਗੁੰਡਿਆਂ ਦਾ ਹੈ। ਅੱਗੇ ਵਿਰੋਧੀ ਧਿਰਾਂ ਦੇ ਨੇਤਾ ਜਿਹੜੇ ਉੱਥੇ ਜਾ ਰਹੇ ਆ, ਪਰ ਉਹਨਾਂ ਨੂੰ ਜਿਹੜਾ ਜਾਣ ਤੇ ਸਰਹੱਦਾਂ ਤੇ ਜਾਣ ਹੀ ਨਹੀਂ ਦਿੱਤਾ ਜਾ ਰਿਹਾ। ਬਿਲਕੁਲ, ਕਿਸਾਨ ਆਗੂ ਵੀ, ਵਿਰੋਧੀ ਧਿਰਾਂ ਦੇ ਨੇਤਾ ਵੀ, ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਮੇਰਠ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ। ਹਾਲਾਂਕਿ ਕੱਲ ਸ਼ਾਮੀ ਪਹਿਲਾਂ ਖਬਰਾਂ ਆ ਗਈਆਂ ਸੀ ਕਿ ਚੜੂਨੀ ਸਾਹਿਬ ਨੂੰ ਰਿਹਾ ਕਰ ਦਿੱਤਾ ਗਿਆ, ਪਰ ਨਹੀਂ, ਰਿਹਾ ਨਹੀਂ ਕੀਤਾ ਗਿਆ ਅਜੇ ਤੱਕ। ਇੱਥੇ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕਮਲ ਗੁਪਤਾ ਨੂੰ ਘੇਰ ਲਿਆ, ਉਹਦੀ ਖਿੱਚ-ਧੂ ਕੀਤੀ, ਉਹਦਾ ਕੁੜਤਾ ਫਟ ਗਿਆ। ਉਧਰ ਕਾਂਗਰਸੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਜਾਣਾ ਚਾਹੁੰਦੀ ਸੀਗੀ ਇੱਥੇ ਲਖੀਮਪੁਰ ਖੀਰੀ, ਸੀਤਾਪੁਰ ਦੇ ਵਿੱਚ ਉਹਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਦੇ ਨਾਲ ਜਿੰਨੀ ਬਹਿਸ ਜੁਰਤ ਦੇ ਨਾਲ ਇਹਨੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੀਤੀ ਆ, ਉਨੀ ਕਿਸੇ ਨੇਤਾ ਦੇ ਵਿੱਚ ਇਹਨਾਂ ਦਿਨਾਂ 'ਚ, ਵਿਰੋਧੀ ਧਿਰ ਦੇ ਨੇਤਾ ਦੇ ਵਿੱਚ ਹਿੰਮਤ ਨਹੀਂ ਗਈ, ਕਿਉਂਕਿ ਇਹ ਮੰਨਣ ਵਾਲੀ ਗੱਲ ਹੈ। ਉਹਦੀ ਇਸ ਬਹਿਸ ਦੀ ਵੀਡੀਓ ਏਡੀ ਤੇਜ਼ੀ ਦੇ ਨਾਲ ਵਾਇਰਲ ਹੋਈ ਆ ਕਿ ਉਹਨੇ ਵਿਰੋਧੀ ਧਿਰਾਂ ਨੂੰ ਬੂਸਟ ਕੀਤਾ ਕਿ ਉਹ ਲਖੀਮਪੁਰ ਖੀਰੀ ਦੇ ਵਿੱਚ ਪਹੁੰਚਣ। ਜੇ ਉੱਥੇ ਨਹੀਂ ਪਹੁੰਚਦੇ ਤੇ ਘੱਟੋ ਘੱਟ ਕਿਸਾਨਾਂ ਦੇ ਨਾਲ ਉਹ ਖੜੇ ਹੋਣ। ਬਿਨਾਂ ਕਿਸੇ ਸ਼ੱਕ ਦੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਜੇ ਇਹ ਵੀਡੀਓ ਜਾਂ ਉਹ ਪੁਲਿਸ ਦੇ ਨਾਲ ਇੰਨੀ ਉੱਚੀ ਨਾ ਬੋਲਦੀ, ਉਹਨਾਂ ਨੂੰ ਕਾਨੂੰਨ ਨਾ ਸਿਖਾਉਂਦੀ, ਤੇ ਸ਼ਾਇਦ ਵਿਰੋਧੀ ਧਿਰਾਂ ਪਹਿਲਾਂ ਵਾਂਗ ਸੁੱਤੀਆਂ ਰਹਿੰਦੀਆਂ, ਜਿਵੇਂ ਉਹ ਵੱਖੋ ਵੱਖਰੀਆਂ ਘਟਨਾਵਾਂ ਦੇ ਮੌਕੇ ਦੇ ਉੱਤੇ ਸੁੱਤੀਆਂ ਰਹਿੰਦੀਆਂ ਨੇ। ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਅਜੇ ਵੀ ਯੂਪੀ ਪੁਲਿਸ ਨੇ ਉਹਨੂੰ ਛੱਡਿਆ ਨਹੀਂ। ਜਿੱਥੇ ਉਹਨੂੰ ਰੈਸਟ ਹਾਊਸ ਦੇ ਵਿੱਚ ਰੱਖਿਆ ਹੋਇਆ, ਉਸ ਜਗ੍ਹਾ ਦੇ ਉੱਤੇ ਉਹਨੇ ਅੰਦਰ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਝਾੜੂ ਲੈ ਕੇ। ਉਹਦੀ ਵੀਡੀਓ ਵੀ ਵਾਇਰਲ ਹੋਈ। ਇਹ ਇੱਕ ਤਰੀਕਾ ਹੈ ਰੋਸ ਪ੍ਰਗਟ ਕਰਨ ਦਾ, ਜਿਹੜੇ ਤਰੀਕੇ ਦੇ ਨਾਲ ਉਹਨੇ ਰੋਸ ਪ੍ਰਗਟ ਇਹ ਕੀਤਾ। ਉਹਨੂੰ ਵੇਖਦੇ ਆ ਕਾਂਗਰਸੀ ਹੋਰ ਵੀ ਲਖੀਮਪੁਰ ਖੀਰੀ ਵੱਲ ਨੂੰ ਗਏ ਆ। ਪਹਿਲਾਂ ਇੱਥੋਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਜਿਹੜੇ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ, ਉਹ ਹੈਲੀਕਾਪਟਰ ਰਾਹੀਂ ਉੱਥੇ ਗਏ। ਉੱਤਰ ਪ੍ਰਦੇਸ਼ ਤੋਂ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ। ਮੁੜ ਕੇ ਜਿਹੜੇ ਉਹ ਇੱਥੋਂ ਸੜਕ ਦੇ ਰਸਤੇ ਗਏ। ਸੜਕ ਦੇ ਰਸਤੇ ਯੂਪੀ ਪੁਲਿਸ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਨੂੰ 6 ਵਿਧਾਇਕਾਂ ਸਣੇ ਹਿਰਾਸਤ ਦੇ ਵਿੱਚ ਲੈ ਲਿਆ। ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਸ਼ਾਹਜਹਾਂਪੁਰ ਦੀ ਪੁਲਿਸ ਚੌਕੀ ਦੇ ਮੂਹਰੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ
ਅਖਿਲੇਸ਼ ਯਾਦਵ, ਬਲਵੰਤ ਸਿੰਘ ਰਾਮੂਵਾਲੀਆ, ਜਨਰਲ ਸਕੱਤਰ ਹੈ ਇਹਨਾਂ ਦਾ ਰਾਮ ਗੋਪਾਲ, ਪਾਰਟੀ ਦੇ MLC ਜਿਹੜੇ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਸਵਾਲ ਵੱਡੇ ਖੜੇ ਇਹ ਹੋ ਰਹੇ ਆ ਕਿ ਇੱਕ ਸੂਬੇ ਦਾ ਗ੍ਰਹਿ ਮੰਤਰੀ ਦੂਜੇ ਸੂਬੇ ਦੇ ਵਿੱਚ ਜਹਾਜ਼ ਲੈ ਕੇ ਜਾਂਦਾ, ਹੈਲੀਕਾਪਟਰ ਦੇ ਰਾਹੀਂ ਜਾਂਦਾ, ਉਹਨੂੰ ਕਿਵੇਂ ਰੋਕਿਆ ਜਾ ਸਕਦਾ? ਕੋਈ ਕਾਨੂੰਨ ਨਹੀਂਗਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਾਣ ਦੇ ਵਾਸਤੇ ਵੀਜ਼ਾ ਲੈਣਾ ਪਿਆ ਕਰੂਗਾ? ਔਰ ਮੰਨ ਲਓ ਜੇ ਉਸ ਹੈਲੀਕਾਪਟਰ ਨੂੰ ਕੋਈ ਹਾਦਸਾ ਦਰਪੇਸ਼ ਆਉਂਦਾ, ਫੇਰ ਮਤਲਬ ਕਿ ਇੰਤਹਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹਰ ਚੀਜ਼ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਜਿਹਦੇ ਨਾਲ ਉੱਤਰ ਪ੍ਰਦੇਸ਼ ਨੂੰ ਵੱਖਰਾ ਦੱਸਿਆ ਜਾਵੇ ਔਰ ਉੱਥੇ ਕਿਸੇ ਨੂੰ ਪਹੁੰਚਣ ਨਾ ਦਿੱਤਾ ਜਾਵੇ। ਸਵਾਲ ਵੱਡਾ ਇਹ ਆ ਕਿ ਕਿੰਨੀ ਦੇਰ ਤੁਸੀਂ ਪਹੁੰਚਣ ਨਹੀਂ ਦਿਓਗੇ। ਇਹ ਠੀਕ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦਾ ਗੁੱਸਾ ਲੰਬੇ ਸਮੇਂ ਲਈ ਕਈ ਵਾਰੀ ਨਹੀਂ ਹੁੰਦਾ, ਉਹ ਸ਼ਾਰਟ ਵੀ ਹੁੰਦਾ, ਪਰ ਇੰਨਾ ਵੀ ਸ਼ਾਰਟ ਨਹੀਂ ਕਿ ਉਹ ਸਾਰਾ ਕੁਝ ਭੁੱਲ ਭੁਲਾ ਜਾਣ, ਕਿਉਂਕਿ ਅਜੇ ਇਹਨਾਂ ਦੇ ਅੰਤਮ ਸੰਸਕਾਰ ਹੋਣੇ ਨੇ। ਗੁੱਸਾ ਉਸੇ ਤਰੀਕੇ ਨਾਲ ਰਹਿਣਾ, ਉਸ ਤੋਂ ਬਾਅਦ ਭੋਗ ਪੈਣੇ ਨੇ, ਅੰਤਮ ਰਸਮਾਂ ਜਿਹੜੀਆਂ ਹੋਣੀਆਂ ਨੇ, ਗੁੱਸਾ ਉਸੇ ਤਰੀਕੇ ਦੇ ਨਾਲ ਰਹਿਣਾ। ਕਿੰਨੇ ਦਿਨ ਤੁਸੀਂ ਇੰਟਰਨੈਟ ਬੰਦ ਕਰਕੇ, ਕਿੰਨੇ ਦਿਨ ਤੁਸੀਂ ਸਰਹੱਦਾਂ ਜਿਹੜੀਆਂ ਉਹ ਇਸ ਤਰ੍ਹਾਂ ਰੋਕ ਕੇ ਲੋਕਾਂ ਦੇ ਗੁੱਸੇ ਦੇ ਉੱਤੇ ਕਾਬੂ ਕਰ ਲਓ। ਜੀ, ਅੱਗੇ ਹੁਣ ਪੰਜਾਬ ਵੱਲੋਂ ਆਉਂਦੇ ਆ। ਧਿਆਨ ਸਿੰਘ ਮੰਡ ਹੋਣਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ 10 ਤਰੀਕ ਤੱਕ ਦਾ ਸਮਾਂ ਦਿੱਤਾ। ਲੱਗਦਾ ਇਉਂ ਆ ਜੀ ਕਿ ਧਿਆਨ ਸਿੰਘ ਮੰਡ ਹੋਰਾਂ ਕੋਲੇ ਕੁਝ ਕਹਿਣ ਨੂੰ ਹੈ ਨਹੀਂਗਾ, ਇਸੇ ਕਰਕੇ ਉਹ ਬਸ ਉਸੇ ਹੀ ਚੱਕਰ 'ਚ ਨੇ ਵੀ ਪਾਣੀ ਤੱਤਾ ਕਰਦੇ, ਨਹੀਂ ਤਾਂ ਕਿਉਂ ਕਹਿੰਦੇ ਨਹੀਂ ਤਾਂ ਫਿਰ ਠੰਡੇ ਰੰਧਾ ਲਾਂਗੇ। ਹੁਣ ਸਵਾਲ ਇਹ ਆ ਕਿ ਜਦੋਂ ਤੁਸੀਂ ਬਾਰ-ਬਾਰ ਇਹ ਗੱਲ, ਸਿਆਣੇ ਕਹਿੰਦੇ ਵੀ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਧਿਆਨ ਸਿੰਘ ਮੰਡ ਹੋਰੀ ਅਜੇ ਵੀ ਇਹ ਐਕਸੈਪਟ ਨਹੀਂ ਕਰ ਰਹੇ ਕਿ ਬਰਗਾੜੀ ਮੋਰਚੇ ਦੇ ਵਿੱਚ ਉਹਨਾਂ ਨੇ ਲੱਖਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ ਉਹਨਾਂ ਦੇ ਨਾਲ ਧੋਖਾ ਕੀਤਾ। ਇਹ ਮੰਨਣਾ ਪਊਗਾ ਉਹਨਾਂ ਨੂੰ ਸੂਨਰ ਔਰ ਲੇਟਰ। ਆਪਣੇ ਗਲ 'ਚ ਪੱਲੂ ਪਾ ਕੇ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਉਹ ਮੁਆਫੀ ਮੰਗਣ ਕਿ ਐਡੀ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਲੋਕ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਪਹੁੰਚਦੇ ਸਨ, ਇੱਕ ਵਾਰ ਨਹੀਂ ਬਾਰ-ਬਾਰ ਪਹੁੰਚੇ ਸਨ, ਉਹਨਾਂ ਦੇ ਨਾਲ ਇਹ ਧੋਖਾ ਕਿਉਂ ਕੀਤਾ ਗਿਆ? ਕਿਹੜਾ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਜਿਹਦੇ ਕਰਕੇ ਐਡਾ ਵੱਡਾ ਮੋਰਚਾ ਚੁੱਕ ਦਿੱਤਾ ਗਿਆ? ਜਿਸ ਜਗ੍ਹਾ ਦੇ ਉੱਤੇ ਮੋਰਚਾ ਲੱਗਿਆ ਸੀ, ਕਿਸੇ ਟਾਈਮ ਬਰਗਾੜੀ ਦੇ ਵਿੱਚੋਂ ਕੋਈ ਲੰਘੇ, ਮੈਂ ਪਿਛਲੇ ਦਿਨਾਂ ਦੇ ਵਿੱਚ ਲੰਘਿਆ ਸੀ, ਉਹ ਸਾਰੀ ਜਗ੍ਹਾ ਉੱਥੇ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰ ਦਿੱਤੀਆਂ ਗਈਆਂ ਨੇ। ਕੈਪਟਨ ਸਰਕਾਰ ਨੇ ਉਸ ਜਗ੍ਹਾ ਦਾ ਨਾਮੋ ਨਿਸ਼ਾਨ ਹੀ ਮਿਟਾਤਾ ਜਿੱਥੇ ਇਹ ਮੋਰਚਾ ਲੱਗਿਆ ਸੀਗਾ, ਵੀ ਕਿਸੇ ਨੂੰ ਯਾਦ ਹੀ ਨਾ ਰਹੇ ਕਿ ਇੱਥੇ ਬਰਗਾੜੀ ਮੋਰਚਾ ਲੱਗਿਆ ਸੀ। ਇਹ ਅਜੇ ਵੀ ਸੋਚਦੇ ਆ ਕਿ ਬਰਗਾੜੀ ਮੋਰਚੇ ਵਾਂਗ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਮਗਰ ਆ ਜਾਣਗੇ, ਉਹਨਾਂ ਦੀ ਕਹੀ ਹੋਈ ਗੱਲ ਦਾ ਨੋਟਿਸ ਲੈਣਗੇ। ਅਜਿਹਾ ਨਹੀਂ ਹੈ। ਧਿਆਨ ਸਿੰਘ ਮੰਡ ਨੇ ਹੁਣ ਸੂਬੇ ਦੇ ਕਾਂਗਰਸ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, 5 ਏਲਚੀ ਜਿਹੜੇ ਸੀਗੇ ਉਹਨਾਂ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ 10 ਨਵੰਬਰ ਤੱਕ ਅਕਾਲ ਤਖਤ ਤੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ। ਵੇਖਿਆ ਜਾਵੇ ਤਾਂ ਅਕਾਲ ਤਖਤ ਦੇ ਉੱਤੇ ਤਾਂ ਧਿਆਨ ਸਿੰਘ ਮੰਡ ਬੈਠਦੇ ਨਹੀਂ, ਉਹ ਮੁਤਵਾਜੀ ਜਥੇਦਾਰ ਨੇ, ਉਹ SGPC ਦੇ ਅੰਡਰ ਹੈ ਅਕਾਲ ਤਖਤ, ਉੱਥੇ ਉਹ ਬੈਠੂਗਾ ਜਿਹਨੂੰ SGPC ਲਾਉਂਦੀ ਹੈ। SGPC ਬਾਦਲ ਪਰਿਵਾਰ ਦੇ ਅੰਡਰ ਹੈ, ਪਰ ਉਹ ਬਾਹਰ ਜਾ ਕੇ ਉੱਥੋਂ ਬਿਆਨ ਜ਼ਰੂਰ ਦਿੰਦੇ ਨੇ। ਜਿਹੜੇ ਮੁਤਵਾਜੀ ਜਥੇਦਾਰ ਥਾਪੇ ਸੀਗੇ ਉਸ ਵੇਲੇ ਜਦੋਂ ਚੱਬੇ ਦੇ ਵਿੱਚ ਇਕੱਠ ਹੋਇਆ, ਇਹਨਾਂ ਦੇ ਨਾਲ ਤਾਂ ਉਹ ਜਥੇਦਾਰ ਹੈ ਨਹੀਂ ਗੇ। 5 ਪਿਆਰੇ ਜਿਹੜੇ ਆ ਉਹ ਹਰ ਵਾਰੀ ਖੜੇ ਕਰ ਲਏ ਜਾਂਦੇ ਆ ਨਵੇਂ, ਤੇ ਉਹਨਾਂ ਦੇ ਨਾਲ ਅਜਿਹੇ ਜਿਹੜੀਆਂ ਉਹ ਚੀਜ਼ਾਂ ਬਾਹਰ ਕੱਢੀਆਂ ਜਾਂਦੀਆਂ ਨੇ। ਸਵਾਲ ਵੱਡਾ ਇਹ ਹੈ ਕਿ ਮੰਡ ਸਾਹਿਬ ਨੂੰ ਸ਼ਾਇਦ ਕੋਈ ਸਮਝਾਉਂਦਾ ਨਹੀਂ, ਜਾਂ ਉਹ ਸਮਝਣਾ ਨਹੀਂ ਚਾਹੁੰਦੇ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ। ਕੋਈ ਸਮਾਂ ਸੀ ਉਹਨਾਂ ਦੇ ਅੱਧੀ ਆਵਾਜ਼ ਦੇ ਉੱਤੇ 1.5 ਲੱਖ ਬੰਦਾ, 2 ਲੱਖ ਬੰਦਾ ਬਰਗਾੜੀ ਦੇ ਵਿੱਚ ਆਪਣੇ ਪੱਲਿਓਂ ਲੰਗਰ ਘਰੋਂ ਤਿਆਰ ਕਰਕੇ ਉੱਥੇ ਪਹੁੰਚ ਜਾਂਦਾ ਸੀ। ਅੱਜ ਉਹਨਾਂ ਨੇ ਆਪਣਾ ਵਿਸ਼ਵਾਸ ਗਵਾ ਲਿਆ ਹੋਇਆ। ਜਿਹੜਾ ਵਿਸ਼ਵਾਸ ਹੈ ਉਹ ਇੱਕ ਵਾਰੀ ਗਵਾ ਲਈਏ ਤੇ ਮੁੜ ਕੇ ਵਾਪਸ ਨਹੀਂ ਆਉਂਦਾ। ਉਹ ਅੱਕੀ ਭਲਾ ਹੀ ਹੱਥ ਮਾਰੀ ਜਾਂਦੇ ਆ, ਉਹ ਰੋਜ਼ ਇਸ ਤਰ੍ਹਾਂ ਦੀਆਂ ਤਰੀਕਾਂ ਜਿਹੜੀਆਂ ਉਹ ਬਦਲ ਕੇ ਦਿੰਦੇ ਆ। ਇਹਦੇ ਨਾਲ ਕੋਈ ਬਹੁਤਾ ਫਰਕ ਤਾਂ ਜਿਹੜਾ ਉਹ ਪੈਣ ਨਹੀਂ ਲੱਗਿਆ, ਪਰ ਉਹ ਲੱਗੇ ਹੋਇਆ ਕਿ ਸ਼ਾਇਦ ਹੋ ਸਕਦਾ ਕਿਤੇ ਕੋਈ ਪੈਰ ਅੜ ਜੇ। ਇੱਕ ਵਾਰੀ ਹੁੰਦੀ ਆ ਸੀ ਗੱਲ, ਦੁਬਾਰਾ ਤਾਂ ਨਹੀਂ ਹੁੰਦੀਆਂ ਇੱਦਾਂ ਦੀਆਂ। ਅੱਗੇ ਸ਼ਾਹਰੁਖ ਖਾਨ ਦਾ ਜਿਹੜਾ ਬੇਟਾ ਆ ਉਸ ਤੇ ਹੋਰ ਬਾਕੀਆਂ ਤੇ 7 ਤਰੀਕ ਤੱਕ ਰਿਮਾਂਡ ਵਧਿਆ। ਦੇਖੋ ਇੱਥੋਂ ਦਾ ਜਿਹੜਾ ਇਹ ਦਰਬਾਰੀ ਮੀਡੀਆ ਉਹਨੇ ਬਹੁਤ ਕੱਲ ਦਾ ਧਮੱਚੜ ਇਸ ਨਿਊਜ਼ ਦੇ ਉੱਤੇ ਪਾਇਆ ਬਿਨਾਂ ਕਿਸੇ ਸ਼ੱਕ ਦੇ। ਬਹੁਤ ਵੱਡੀ ਇਹ ਨਿਊਜ਼ ਹੈ
ਪਰ ਇਹ ਜ਼ਿਆਦਾ ਉਭਾਰਨ ਦੇ ਦੋ ਰੀਜ਼ਨ ਨੇ, ਉਹ ਵੀ ਮੈਂ ਤੁਹਾਨੂੰ ਦੱਸਦਾ ਜੀ। ਉਧਰ ਜਿਹੜੀ ਹੈਗੀ ਆ ਨਾਰਕੋਟਿਕਸ ਕੰਟਰੋਲ ਬਿਊਰੋ, ਉਹਨੇ ਕਰੂਜ਼ ਜਹਾਜ਼ ਦੀ ਤਲਾਸ਼ੀ ਲਈ ਆ। ਐਂਟੀ ਡਰੱਗ ਏਜੰਸੀ ਨੇ ਇਸ ਕਰੂਜ਼ ਦੇ ਵਿੱਚ ਚੱਲ ਰਹੀ ਜਿਹੜੀ ਸਨਿਚਰਵਾਰ ਰਾਤ ਦੀ ਪਾਰਟੀ ਸੀ, ਉਹਦੇ ਉੱਤੇ ਛਾਪਾ ਮਾਰ ਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਉਹਦੇ ਵਿੱਚ ਨਾਮਵਰ ਹਸਤੀਆਂ ਦੇ ਨਿਆਣੇ ਸਨ, ਖਾਸ ਤੌਰ ਦੇ ਉੱਤੇ ਜਿਹੜਾ ਫਿਲਮੀ ਕਲਾਕਾਰ ਹੈ ਉਹਦਾ ਮੁੰਡਾ ਸ਼ਾਹਰੁਖ ਖਾਨ ਦਾ, ਤੇ ਹੋਰ ਕਈ ਇਹਦੇ ਵਿੱਚ ਸ਼ਾਮਲ ਸੀਗੇ। ਛਾਪੇਮਾਰੀ ਦੇ ਦੌਰਾਨ 13 ਗ੍ਰਾਮ ਕੋਕੀਨ, 5 ਗ੍ਰਾਮ MD, 21 ਗ੍ਰਾਮ ਚਰਸ ਤੇ ਐਕਸਟੇਸੀ ਦੀਆਂ 22 ਗੋਲੀਆਂ ਤੇ ਕੋਈ 1.5 ਲੱਖ ਰੁਪਈਆ ਬਰਾਮਦ ਕੀਤਾ ਗਿਆ। ਜਿਹੜੀ ਮੁੰਬਈ ਦੀ ਅਦਾਲਤ ਹੈ, ਉਹਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ, ਜਿਹਦੇ ਵਿੱਚ ਖਾਸ ਤੌਰ ਤੇ ਸ਼ਾਹਰੁਖ ਖਾਨ ਦਾ ਮੁੰਡਾ ਤੇ ਬਾਕੀ ਜਿਹੜੇ ਸ਼ਾਮਲ ਨੇ, 7 ਅਕਤੂਬਰ ਤੱਕ ਇਹਨਾਂ ਦਾ ਰਿਮਾਂਡ ਵਧਾਇਆ। ਇਹਨਾਂ ਤਿੰਨਾਂ ਨੂੰ ਇੱਕ ਦਿਨ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਦੀ ਚੱਲ ਰਹੀ ਡਰੱਗ ਪਾਰਟੀ ਦੇ ਦੌਰਾਨ ਛਾਪੇਮਾਰੀ ਦੇ ਵਿੱਚ ਇਹਨਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ। ਹੁਣ ਸਵਾਲ ਵੱਡਾ ਇਹ ਆ ਕਿ ਇਹਨੂੰ ਏਡਾ ਵੱਡਾ ਕਿਉਂ ਬਣਾ ਕੇ ਪੇਸ਼ ਕੀਤਾ ਗਿਆ ਇੱਥੇ ਦਰਬਾਰੀ ਮੀਡੀਆ ਦੇ ਵੱਲੋਂ? ਦੋ ਰੀਜ਼ਨ ਨੇ ਜੀ। ਇੱਕ ਤਾਂ ਜਿਹੜੀ 3000 ਕਿਲੋ ਡਰੱਗ ਲੱਭੀ ਸੀਗੀ, ਫੜੀ ਗਈ ਹੈ ਇੱਥੇ ਰਿਪੋਰਟ ਤੋਂ, ਉਸ ਮਸਲੇ ਦੇ ਉੱਤੇ ਇਹ ਦਰਬਾਰੀ ਮੀਡੀਆ ਬਿਲਕੁਲ ਚੁੱਪ ਵੱਟੀ ਰੱਖੀ ਨੇ, ਕੋਈ ਗੱਲ ਨਹੀਂ ਉਹਦੇ ਉੱਤੇ ਕੀਤੀ, ਉਹਨੂੰ ਦਬਾਉਣ ਦੇ ਯਤਨ ਨੇ। ਇੱਕ ਦੂਜਾ, ਲਖਮੀਰਪੁਰ ਖੀਰੀ ਵਾਲੀ ਜਿਹੜੀ ਘਟਨਾ ਵਾਪਰ ਗਈ ਕਿਸਾਨਾਂ ਦੀ, ਇਹਨਾਂ ਨੇ ਉਸ ਮਸਲੇ ਦੇ ਉੱਤੇ ਉਹਨਾਂ ਰਿਪੋਰਟਾਂ ਨੂੰ ਦਬਾਉਣਾ ਸੀ। ਸ਼ਾਹਰੁਖ ਖਾਨ, ਸ਼ਾਹਰੁਖ ਖਾਨ, ਸ਼ਾਹਰੁਖ ਖਾਨ, ਸ਼ਾਹਰੁਖ ਖਾਨ, ਇਹ ਤੋਂ ਬਿਨਾਂ ਕੁਝ ਹੋਰ ਦਿਸਿਆ ਹੀ ਨਹੀਂ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਉਹ ਸ਼ਾਇਦ ਰੀਆ ਚੱਕਰਵਰਤੀ ਸੀ ਉਹਦਾ ਨਾਮ, ਕੁੜੀ ਦਾ, ਜਿਹੜੀ ਫਿਲਮਾਂ ਦੇ ਵਿੱਚ ਕੰਮ ਕਰਦੀ ਸੀ, ਜਿਹਨੂੰ ਇਹਨਾਂ ਨੇ ਇੰਨਾ ਜ਼ਿਆਦਾ ਇਸ ਮਸਲੇ ਦੇ ਉੱਤੇ ਚੁੱਕਿਆ ਕਿ 1.5 ਫੁੱਟ ਕੁਰਸੀਆਂ ਦੇ ਉੱਤੋਂ ਬੁੜਕ ਕੇ ਉਸ ਕੁੜੀ ਦੇ ਬਾਰੇ ਦੇ ਵਿੱਚ ਉਹਦਾ ਇੰਨਾ ਕੁ ਕਰੈਕਟਰ ਅਸੈਸੀਨੇਸ਼ਨ ਇਹਨਾਂ ਨੇ ਕੀਤਾ ਕਿ ਉਹ ਤਕੜੀ ਰਹੀ, ਸਰਵਾਈਵ ਕਰ ਗਈ, ਨਹੀਂ ਤਾਂ ਅਦਰਵਾਈਜ਼ ਕੋਈ ਮਾੜੀ ਮੋਟੀ ਸ਼ਾਇਦ ਸੁਸਾਈਡ ਕਰ ਜਾਂਦੀ। ਕਿਸੇ ਨੇ ਪੁੱਛਿਆ ਕਿ ਉਸ ਮਾਮਲੇ ਦੇ ਵਿੱਚੋਂ ਮੁੜ ਕੇ ਕੀ ਨਿਕਲਿਆ? ਜਿਹੜਾ ਉਹ ਸੁਸਾਈਡ ਕਰ ਗਿਆ ਸੀ ਇੱਕ ਫਿਲਮੀ ਅਦਾਕਾਰ, ਉਹਦਾ ਕੀ ਬਣਿਆ? ਉਹ ਡਰੱਗ ਦੇ ਲਿੰਕਸ ਦਾ ਕੀ ਬਣਿਆ? ਜਿੱਥੋਂ ਕਿ ਇਹ ਕਹਿੰਦੇ ਸੀ ਡਰੱਗ ਆਉਂਦੀ ਆ, ਅੱਗੇ ਤੋਂ ਅੱਗੇ ਦਿੰਦੇ ਨੇ। ਉਹ ਮਹਿਜ਼ ਉਦੋਂ ਇੱਕ ਬਾਂਦਰ ਟਪੂਸੀਆਂ ਸਨ, ਉਹੋ ਦੀਆਂ ਬਾਂਦਰ ਟਪੂਸੀਆਂ ਇਸ ਮਸਲੇ ਦੇ ਉੱਤੇ ਵੀ ਮਾਰਦੇ ਰਹੇ, ਪਰ ਉਦੋਂ ਚੁੱਪ ਰਹੇ ਜਦੋਂ 3000 ਕਿਲੋ ਡਰੱਗ ਇੱਕ ਉਸ ਪੋਰਟ ਤੋਂ ਫੜੀ ਗਈ, ਜਿਹੜਾ ਕਿ ਇਸ ਵੇਲੇ ਅੱਧੇ ਮੁਲਕ ਦਾ ਮਾਲਕ ਹੈ। ਜੀ ਜੀ। ਤੇ ਅੱਗੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਦੌਰੇ ਬੜੇ ਬਿਜੀ ਆ। ਦੇਖੋ, ਥਾਂ ਦੇ ਉੱਤੇ ਜਾ ਰਹੇ ਆ। ਮੈਂ ਪਹਿਲਾਂ ਵੀ ਗੱਲ ਆਪਾਂ ਕੀਤੀ ਸੀ ਕਿ ਇਹ ਸਰਕਾਰ ਦੇ ਕੋਲੇ ਹਨੀਮੂਨ ਦਾ ਸਮਾਂ ਨਹੀਂ ਹੈਗਾ, ਉਹ ਤਾਂ ਖਤਮ ਹੋ ਗਿਆ। 100 ਦਿਨਾਂ ਦਾ ਇਹ ਖਤਮ ਹੈ ਹੀ ਨਹੀਂ ਸੀਗਾ। 100 ਦਿਨਾਂ ਦਾ ਇਹ ਬਣਾਉਂਦੇ ਸੀਗੇ ਕਿ 100 ਦਿਨਾਂ ਦੇ ਵਿੱਚ ਅਸੀਂ ਕਰਨਾ, 100 ਤਾਂ ਦੇਣੀ ਹੈ ਨਹੀਂ ਤੁਹਾਡੇ ਕੋਲੇ। ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਸਤੰਬਰ ਲੰਘ ਕੇ ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚ ਆਪਾਂ ਚੱਲ ਰਹੇ ਹਾਂ। ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ 20 ਤਰੀਕ ਤੋਂ ਬਾਅਦ ਜੇ ਔਨ ਟਾਈਮ ਚੋਣਾਂ ਹੁੰਦੀਆਂ ਨੇ, 20 ਤੋਂ ਬਾਅਦ ਕਿਸੇ ਵੇਲੇ ਵੀ ਚੋਣ ਜ਼ਾਬਤਾ ਲਾਗੂ ਹੋ ਜਾਣਾ। ਜਿਹੜੇ ਚਾਪਲੂਸ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਡੇ ਹੋਰਡਿੰਗਸ ਪੰਜਾਬ ਦੇ ਵਿੱਚ ਲਵਾਉਂਦੇ ਸੀ, ਉਹੀ ਚਾਪਲੂਸ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਡੇ ਹੋਰਡਿੰਗਸ ਪੰਜਾਬ ਦੇ ਵਿੱਚ ਲਵਾਉਣ ਲੱਗੇ ਆ। ਉਹ ਚੁੱਕੀ ਫਿਰਦੇ ਆ ਉਹਨਾਂ ਨੂੰ, ਇੱਧਰ ਨੂੰ ਚੱਲ ਜਾਓ ਜੀ, ਇੱਧਰ ਨੂੰ ਚੱਲ ਜਾਓ ਜੀ। ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵੀ ਲੱਗਦਾ ਵਾਹਵਾ ਖਬਰਾਂ ਮਿਲ ਰਹੀਆਂ ਨੇ, ਆਮ ਆਦਮੀ ਬੜੀ ਚੰਗੀ ਗੱਲ ਹੈ, ਆਮ ਆਦਮੀ ਹੋਣਾ ਚਾਹੀਦਾ, ਉਹ ਧਰਤੀ ਦੇ ਉੱਤੇ ਰਹੇ, ਬੜੀ ਸਿਆਣਪ ਵਾਲੀ ਗੱਲ ਹੈ, ਪਰ ਉਹ ਕੰਮ ਵੀ ਕਰਕੇ ਦਿਖਾਵੇ। ਜਿਹੜੇ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕੀਤਾ ਗਿਆ, ਉਹ ਮੁੱਦੇ ਤਾਂ ਅੱਜ ਵੀ ਮੂੰਹ ਅੱਡੀ ਖੜੇ ਨੇ। ਡਿਪਟੀ CM ਆਪਣੇ 6 ਮੰਤਰੀਆਂ ਦੇ ਨਾਲ ਡੇਰਾ ਬਿਆਸ ਪਹੁੰਚੇ, 1.5 ਘੰਟੇ ਤੱਕ ਡੇਰੇ ਦੇ ਮੁਖੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਅੱਜ ਜਿਹੜੇ ਚਰਨਜੀਤ ਸਿੰਘ ਚੰਨੀ ਨੇ, ਉਹ ਆਪਣੇ ਰਾਜਨੀਤਿਕ ਦੌਰੇ ਦੇ ਵਾਸਤੇ ਰਾਜਸਥਾਨ ਜਾਣਗੇ। ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਲ ਦਿਨ ਦੀ ਰੋਟੀ ਖਾਣਗੇ, ਲੰਚ ਕਰਨਗੇ ਤੇ ਉਹਨਾਂ ਤੋਂ ਕੁਝ ਸਿਆਸਤ ਦੇ ਗੁਰ ਸਿੱਖਣਗੇ। ਹੁਣ ਸਿਆਸਤ ਦੇ ਗੁਰ ਉਹਨਾਂ ਨੇ ਇਹ ਉੱਥੋਂ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਕਿਉਂ ਸਿੱਖਣੇ ਆ? ਇਹ ਥੋੜੀ ਜੀ ਸਮਝੋ ਭਰੇ ਵਾਲੀ ਗੱਲ ਹੈ। ਇੰਨਾ ਜ਼ਰੂਰ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਇਹ ਜਿਹੜੇ ਦੌਰੇ ਨੇ, ਇਹ ਪੰਜਾਬ ਦੇ ਵਾਸਤੇ ਕਿਵੇਂ ਚੰਗੇ ਹੋਣਗੇ, ਪੰਜਾਬ ਦੀ ਭਲਾਈ ਲਈ, ਔਰ ਖਾਸ ਤੌਰ ਦੇ ਉੱਤੇ ਜਿੰਨਾ ਕੁ ਸਮਾਂ ਉਹਨਾਂ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਨੂੰ ਮਿਲਿਆ, ਉਹਦੇ ਵਿੱਚ ਦੇਖੋ, ਜਾਂ ਤਾਂ ਇਹ ਤੁਸੀਂ ਲਾ ਕੇ ਚੱਲੋ ਕਿ ਤੁਸੀਂ ਇਹ ਕਹਿ ਦਿਓ ਕਿ ਉਹਨਾਂ ਨੇ ਵੋਟ ਬੈਂਕ ਦੀ ਖਾਤਰ ਉਹ
ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਡੇਰੇ ਤੁਰੇ ਫਿਰਦੇ ਆ ਕਿ ਵੋਟਾਂ ਪੱਕੀਆਂ ਕਰਦੇ ਫਿਰਦੇ ਆ, ਕੰਮਕਾਰ ਨਹੀਂ ਕੁਝ ਵੀ ਜਿਹੜਾ ਉਹ ਕਰਨਾ। ਜਿਹੜੇ 18 ਮੁੱਦੇ ਜਿਨ੍ਹਾਂ ਦੀ ਗੱਲ ਬਾਰ-ਬਾਰ ਟਵੀਟਸ ਦੇ ਵਿੱਚ ਹੁੰਦੀ ਸੀਗੀ, ਉਹਨਾਂ ਮੁੱਦਿਆਂ ਦਾ ਕੀ ਬਣਿਆ, ਇਹ ਵੱਡਾ ਸਵਾਲ ਹੈ। ਔਰ ਇਹ ਸਵਾਲ ਅਗਲੇ ਕੁਝ ਦਿਨਾਂ ਦੇ ਦੌਰਾਨ ਵੱਡੇ ਪੱਧਰ ਦੇ ਉੱਤੇ ਹੋਣੇ ਸ਼ੁਰੂ ਹੋ ਜਾਣੇ ਨੇ। ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਲੋਕ ਕਾਬੂ ਲਗਭਗ ਕਰੀ ਜਾ ਰਹੇ ਨੇ ਉਹਨਾਂ ਨੂੰ, ਇਹ ਉਹੀ ਨੇ ਜਿਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਬੂ ਕਰਕੇ ਰੱਖਿਆ ਹੋਇਆ ਸੀ ਤੇ ਉਹਦੇ ਤੋਂ ਮਨਪਸੰਦ ਦੇ ਤਰੀਕੇ ਦੇ ਨਾਲ ਆਪਣੇ ਕੰਮ ਕਰਵਾਉਂਦੇ ਸੀ। ਬਿਲਕੁਲ ਜੀ, ਬਸ ਡੇਰਿਆਂ ਦੇ ਵਿੱਚ ਘੁੰਮ ਕੇ ਉੱਥੋਂ ਹੀ ਮੇਰਾ ਖਿਆਲ ਹੈ ਇਹਨਾਂ ਨੂੰ ਮਿਲ ਜਾਣੀਆਂ ਵੋਟਾਂ ਜਿੰਨੀਆਂ ਕਿ ਚਾਹੁੰਦੇ ਹੀ ਆ। ਚਰਨਜੀਤ ਸਿੰਘ ਚੰਨੀ ਹੋਰਾਂ ਦੀ ਇਹ ਗੱਲ ਤੋਂ ਬਾਅਦ ਗੱਲ ਕਰਦੇ ਹੈਗੇ, ਨਸ਼ੇ ਦੀਆਂ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਪਈਆਂ ਆ, ਕੀ ਉਹ ਖੁੱਲ ਸਕਦੀਆਂ? ਚਾਂਸ ਪੂਰੇ ਆ ਜੀ, ਅੱਜ ਚਾਂਸ ਪੂਰੇ ਨੇ। ਇਹ ਚਾਂਸ ਇਸ ਕਰਕੇ ਪੂਰੇ ਨੇ ਕਿ ਹਾਈ ਕੋਰਟ ਨੇ ਨਵਾਂ ਬੈਂਚ ਜਿਹੜਾ ਉਹ ਬਣਾ ਦਿੱਤਾ ਜੀ ਕੱਲ ਰਾਤ। ਪਹਿਲਾਂ ਜਿਹੜਾ ਬੈਂਚ ਸੀਗਾ ਇਹਦੇ ਉੱਤੇ, ਉਹਦੇ ਵਿੱਚੋਂ ਇੱਕ ਜਿਹੜੇ ਜੱਜ ਸਾਹਿਬ ਸਨ ਉਹ ਛੁੱਟੀ ਤੇ ਚਲੇ ਗਏ ਸੀਗੇ। ਛੁੱਟੀ ਤੇ ਜਾਣ ਤੋਂ ਬਾਅਦ ਜਦੋਂ ਦੂਜੀ ਵਾਰੀ ਖੁੱਲੀ ਤੇ ਇੱਕ ਜਿਹੜੇ ਜੱਜ ਸੀ ਉਹਨਾਂ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ। ਹੁਣ ਇਹ ਜਿਹੜਾ ਨਵਾਂ ਡਿਵੀਜ਼ਨ ਬੈਂਚ ਬਣਿਆ ਜਸਟਿਸ ਏਜੀ ਮਸੀਹ ਤੇ ਅਸ਼ੋਕ ਕੁਮਾਰ ਵਰਮਾ ਦੇ ਉੱਤੇ, ਅੱਜ ਇਹਨਾਂ ਦੇ ਸਾਹਮਣੇ ਇਹ ਲਿਫਾਫੇ ਆਉਣਗੇ। ਜਿਹੜੇ ਪਹਿਲਾਂ ਜੱਜ ਸੀ ਉਹਨਾਂ 'ਚ ਰਾਜਨ ਗੁਪਤਾ ਤੇ ਅਜੇ ਤਿਵਾੜੀ ਸੀ। ਰਾਜਨ ਗੁਪਤਾ ਪਹਿਲਾਂ ਛੁੱਟੀ ਤੇ ਚਲੇ ਗਏ, ਫਿਰ ਅਜੇ ਤਿਵਾੜੀ ਜਿਹੜੇ ਸੀ ਉਹਨਾਂ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਇਸ ਬੈਂਚ ਤੋਂ ਕਿ ਮੈਂ ਨਹੀਂ ਸੁਣਵਾਈ ਕਰਨੀ ਇਸ ਮਸਲੇ ਦੇ ਉੱਤੇ। ਅੱਜ ਇਹ ਲਿਫਾਫੇ ਖੁੱਲਣ ਦੇ ਚਾਂਸਸ ਨੇ। ਇਹ ਲਿਫਾਫੇ ਇਸ ਤਰ੍ਹਾਂ ਦੇ ਨੇ ਕਿ ਇਹ ਤੈਅ ਕਰਨਗੇ, ਜੇ ਇਹ ਖੁੱਲ ਜਾਂਦੇ ਆ ਤੇ ਤੁਸੀਂ ਕਹੋ ਕਿ ਇਹ ਦਸ਼ਾ ਤੈਅ ਕਰਨਗੇ ਸਰਕਾਰ ਦੀ। ਸਰਕਾਰ ਇਸ ਮਸਲੇ ਤੇ ਕੀ ਕਰਦੀ? ਇਹਦੇ ਵਿੱਚ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਰਿਪੋਰਟ ਹੈ। ਇਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਾਇਰੈਕਟਰ ਨਰਿੰਜਨ ਸਿੰਘ ਹੋਰਾਂ ਦੀ ਰਿਪੋਰਟ ਹੈ। ਇਹਦੇ ਵਿੱਚ ਡੀਜੀਪੀ ਪੰਜਾਬ ਦੇ ਜਿਨ੍ਹਾਂ ਦੇ ਪੁਲਿਸ ਮੁਖੀ ਬਣਨ ਦੇ ਚਾਂਸਸ ਨੇ, ਸਿਧਾਰਥ ਚਟੋਪਾਧਿਆ, ਉਹਨਾਂ ਦੀ ਇੱਕ ਰਿਪੋਰਟ ਹੈ। ਇਹ 3 ਲਿਫਾਫੇ ਨੇ। ਹੁਣ ਹਾਈ ਕੋਰਟ ਜੇ ਇਹਦਾ ਮਤਲਬ ਇਹ ਲਾ ਕੇ ਚੱਲੋ ਵੀ ਇਸ ਸਰਕਾਰ ਦੇ ਵਿੱਚ ਇਹ ਨਹੀਂ ਖੁੱਲਣੇ। ਇਹਨਾਂ ਨੇ ਨਵੇਂ ਜਿਹੜੇ ਅਫਸਰ ਲਾਏ ਆ, ਉਹ ਕੀ ਇਹਨਾਂ ਨੂੰ ਖੁਲਵਾਉਣ ਦੇ ਵਾਸਤੇ ਕੋਈ ਤਰੱਦਦ ਕਰਨਗੇ? ਉਂਝ ਵੈਸੇ ਇਹ ਸਰਕਾਰ ਦੇ ਵੱਲੋਂ ਅਜੇ ਤੱਕ ਤਰੱਦਦ ਨਹੀਂ ਕੀਤਾ ਜਾ ਰਿਹਾ, ਬਲਕਿ ਹਾਈ ਕੋਰਟ ਦੇ ਵਕੀਲ ਨੇ ਨਵਕਿਰਨ ਸਿੰਘ ਹੋਰੀ, ਉਹਨਾਂ ਨੇ ਇਹ ਐਪਲੀਕੇਸ਼ਨ ਲਾਈ ਸੀ ਕਿ ਇਹਨਾਂ ਲਿਫਾਫਿਆਂ ਨੂੰ ਖੋਲਿਆ ਜਾਵੇ। ਔਰ ਇਹਦੇ ਕਰਕੇ ਹੀ ਉਹਨਾਂ ਨੇ ਜਿਹੜੀ ਬਾਰ-ਬਾਰ, ਪਹਿਲਾਂ ਇਹਦੀ ਨਵੰਬਰ ਦੀ ਤਰੀਕ ਪੈ ਗਈ ਸੀ, ਫਿਰ ਉਹਨਾਂ ਨੇ ਇਹ ਐਪਲੀਕੇਸ਼ਨ ਪਾਈ ਕਿ ਇਹਨੂੰ ਨਵੰਬਰ 'ਚ ਕਿਉਂ ਖੋਲਣਾ, ਇਹਨੂੰ ਛੇਤੀ ਖੋਲਿਆ ਜਾਵੇ। ਉਹਦੇ ਕਰਕੇ ਇਹਦੀ ਸੁਣਵਾਈ ਫਿਰ ਅਰਲੀ ਹੋਈ। ਅੱਜ ਦਾ ਦਿਨ ਬਹੁਤ ਅਹਿਮ ਰਹੂਗਾ ਇਸ ਮਾਮਲੇ ਦੇ ਉੱਤੇ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ। ਤੇ ਜੇ ਅੱਗੇ ਪੈ ਗਈ ਤੇ ਸਮਝ ਲਓ ਕਿ ਚੁਫੇਰਿਓਂ ਪੰਜਾਬ ਦੀ ਸਰਕਾਰ, ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਹੁਰੀ ਬੁਰੇ ਘਿਰਨਗੇ। ਜੇ ਇਹ ਲਿਫਾਫੇ ਖੁੱਲਦੇ ਆ ਤੇ ਜਿਨ੍ਹਾਂ ਨਾਵਾਂ ਦਾ ਚਰਚਾ ਅਕਸਰ ਮਹਿਫਲਾਂ ਦੇ ਵਿੱਚ ਬਣਦਾ, ਉਹ ਬੁਰੇ ਕਰਨਗੇ। ਜੀ ਜੀ ਬਿਲਕੁਲ। ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।